ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 34। ਜੀਰੂ ਪੌਲੀ ਪਿੰਡੋਂ ਇੱਕ ਖਬਰ ਤੇ ਇੱਕ ਰੁੱਕਾ ਲਿਆਇਆ। ਖਬਰ ਇਹ ਸੀ ਭਈ ਵਾਰਸ ਦੀ ਆਸ਼ੀ ਨਾਲ ਮੰਗਣੀ ਹੋ ਗਈ ਏ ਤੇ ਅਗਲੇ ਮਹੀਨੇ ਵਿਆਹ ਹੋਣਾ ਏ। ਰੁੱਕਾ ਆਪਾ ਵੱਲੋਂ ਸੀ। ਉਹਨੇ ਲਿਖਿਆ ਸੀ ਮਾਸੀ ਸੁਘਰਾ ਆਈ ਸੀ, ਉਹਦੇ ਨਾਲ ਜ਼ੀਨਤ ਵੀ ਸੀ। ਨਿੱਕੀ ਹੁੰਦੀ ਤੇ ਐਵੇਂ ਜਿਹੀ ਸੀ, ਪਰ ਹੁਣ ਬੜੀ ਸੋਹਣੀ ਤੇ ਜਵਾਨ ਨਿਕਲੀ ਏ। ਪੰਜੇ ਵਕਤ ਨਮਾਜ਼ ਪੜ੍ਹਦੀ ਤੇ ਚਾਦਰ ਜਾਂ ਬੁਰਕੇ ਦੇ ਬਗੈਰ ਬਾਹਰ ਨਹੀਂ ਨਿਕਲਦੀ। ਘਰ ਵਿੱਚ ਕੋਈ ਮੁੰਡਾ ਆ ਜਾਏ ਤੇ ਅੰਦਰ ਲੁਕ ਜਾਂਦੀ ਏ। ਇਹੋ ਜਿਹੀ ਨੇਕ ਸਾਊ ਤੇ ਸੋਹਣੀ ਕੁੜੀ ਸਾਰੀ ਬਰਾਦਰੀ ਵਿੱਚ ਨਹੀਂ। ਮਾਸੀ ਵੀ ਇਹੋ ਚਾਹੁੰਦੀ ਏ। ਭੱਜ ਭੱਜ ਨਾਲ ਤੇਰੀਆਂ ਹੀ ਗੱਲਾਂ ਕਰਦੀ ਰਹਿੰਦੀ ਏ। ਜੇ ਤੂੰ ਆਖੇ ਤੇ ਮੈਂ ਹਾਂ ਕਰਾਂ। ਮੈਨੂੰ ਤੇ ਕੁੜੀ ਪਸੰਦ ਏ। 4 ਜਮਾਤਾਂ ਵੀ ਪੜ੍ਹੀਆਂ ਹੋਈਆਂ ਸੂ ਤੇ ਤਰਜਮੇ ਨਾਲ ਕੁਰਾਨ ਪਾਕ ਵੀ। ਮੇਰੇ ਉੱਤੇ ਯਕੀਨ ਨਾ ਹੋਵੇ ਤੇ ਆਪੂ ਕਿਸੇ ਵੇਲੇ ਜਾ ਕੇ ਵੇਖ ਆ। ਮੈਂ ਤੇਰੇ ਸਿਰ ਉੱਤੇ ਛੇਤੀ ਤੋਂ ਛੇਤੀ ਸਿਹਰਾ ਵੇਖਣਾ ਚਾਹੁੰਦੀ ਹਾਂ। ਅੰਮੀ ਵੀ ਰਾਜ਼ੀ ਨੇ। ਨਾਲੇ ਇਹ ਕੰਮ ਛੇਤੀ ਹੋ ਜਾਏ ਤੇ ਚੰਗਾ ਏ। ਅੱਗੋਂ ਮੈਂ ਵਿਹਲੀ ਨਹੀਂ ਹੋਣਾ। ਉਹ ਖਤ ਪੜ੍ਹ ਕੇ ਹੱਸਣ ਲੱਗ ਪਿਆ। ਆਪਾ ਦੇ ਵਿਹਲਿਆਂ ਨਾ ਹੋਣ ਦੀ ਖੁਸ਼ੀ ਪਾਰੋਂ ਵੀ ਤੇ ਇਹ ਸੋਚ ਕੇ ਵੀ ਭਈ ਜ਼ੀਨਤ ਖੋਰੇ ਆਪਣੇ ਘਰ ਵੀ ਨਮਾਜ਼ ਪੜ੍ਹਦੀ ਸੀ ਜਾਂ ਆਪਾ ਨੂੰ ਵਿਖਾਉਣ ਲਈ 5 ਵੇਲੇ ਨੀਤ ਖਲੋਂਦੀ ਸੀ। ਉਹਨੇ ਉਹਨੂੰ 2 ਸਾਲ ਪਹਿਲਾਂ ਵੇਖਿਆ ਸੀ, ਜਦੋਂ ਮਾਸੀ ਦਾ ਆਪਰੇਸ਼ਨ ਹੋਇਆ ਸੀ ਤੇ ਉਹ ਪੁੱਛਣ ਗਿਆ ਸੀ। ਸ਼ਕਲ ਸੂਰਤ ਚੰਗੀ ਸੀ, ਰੰਗ ਵੀ ਗੋਰਾ ਸੀ। ਸਿਰਫ ਗੱਲ ਉੱਤੇ ਇੱਕ ਦਾਗ ਸੀ, ਖੋਰੇ ਸੜਨ ਦਾ, ਪਰ ਉਹ ਚੰਦ ਦੇ ਦਾਗ ਵਾਂਗੂ ਭੈੜਾ ਨਹੀਂ ਲੱਗਦਾ ਸੀ। ਉਹਨੇ ਅਨੂ ਤੇ ਉਹਦੇ ਇੱਕ ਬੇਲੀ ਕਰੀਮਦਾਦ ਠੇਕੇਦਾਰ ਨਾਲ, ਜਿਹੜਾ ਹੁਣ ਉਹਦਾ ਵੀ ਚੰਗਾ ਬੇਲੀ ਬਣ ਗਿਆ ਸੀ, ਸਲਾਹ ਕੀਤੀ। ਕਰੀਮਦਾਦ ਆਖਿਆ, ਵਿਆਹ ਕਿਸੇ ਸ਼ਰੀਫ ਤੇ ਘੱਟ ਪੜ੍ਹੀ ਹੋਈ ਕੁੜੀ ਨਾਲ ਕਰੀ, ਬੜੀ ਖਿਦਮਤ ਗੁਜ਼ਾਰ ਹੋਵੇਗੀ। ਮੇਰੇ ਵੱਲ ਵੇਖ, ਮੈਂ 3 ਪੜ੍ਹਿਆ ਹੋਇਆ ਇੱਕ ਮੈਟ੍ਰਿਕ ਪੜ੍ਹੀ ਨਾਲ ਕਰ ਬੈਠਾ। ਉਹ ਮੇਰੇ ਉੱਤੇ ਵੀ ਉਸਤਾਨੀ ਲੱਗੀ ਹੋਈ ਏ। ਬਾਹਰ ਸਾਈਟ ਉੱਤੇ ਜਿਵੇਂ ਲੇਬਰ ਮੇਰੇ ਕੋਲੋਂ ਡਰਦੀ ਏ, ਇੰਝ ਹੀ ਘਰ ਵਿੱਚ ਮੈਂ ਉਹਦੇ ਬੁਲਾਰੇ ਕੋਲੋਂ। ਪਰ ਛੱਡ ਨਹੀਂ ਸਕਦਾ। ਬਾਲ ਬੱਚਾ ਹੋ ਗਿਆ ਏ, ਨਾਲੇ ਲੀਕ ਲੱਗਦੀ ਏ ਬਰਾਦਰੀ ਵਿੱਚ। ਅਨਵਰ ਪੁੱਛਿਆ, ਪਿਓ ਕੀ ਕਰਦਾ ਸੂ? ਕੰਗਲੇ ਤੇ ਨਹੀਂ? 2 ਭਰਾ ਪੜ੍ਹਦੇ ਪਏ ਨੇ। ਪਿਓ ਵਾਹੀ ਬੀਜੀ ਕਰਦਾ ਏ। 8-10 ਕਿੱਲੇ ਜ਼ਮੀਨ ਨੇ। ਸ਼ਹਿਰ ਵਿੱਚੋਂ ਮਕਾਨ ਦਾ ਕਿਰਾਇਆ ਵੀ ਅਪੜਦਾ ਨੇ। ਚੰਗੀ ਗੁਜ਼ਰ ਹੋ ਰਹੀ ਨੇ, ਖਾਲਦ ਦੱਸਿਆ। ਫੇਰ ਦੇਰ ਨਾ ਕਰ, ਸ਼ਹਿਰ ਵਾਲਾ ਮਕਾਨ ਹੱਕ ਮਾਰ ਵਿੱਚ ਲਿਖਾ ਲੈਵੀਂ, ਕਰੀਮਦਾਦ ਆਖਿਆ। ਮੈਨੂੰ ਇਹਨਾਂ ਚੀਜ਼ਾਂ ਦਾ ਲਾਲਚ ਨਹੀਂ। ਤੂੰ ਅਜੇ ਨਾਦਾਨ ਏ। ਤੈਨੂੰ ਪੂਰਾ ਅੰਦਾਜ਼ਾ ਨਹੀਂ ਭਈ ਜ਼ਮੀਨ ਪੈਸੇ ਤੇ ਜਾਇਦਾਦ ਦੀ ਕੀ ਅਹਿਮੀਅਤ ਏ। ਪੈਸਾ ਨਹੀਂ ਤੇ ਕੁਝ ਵੀ ਨਹੀਂ। ਬੰਦਾ ਕੌੜੀਓਂ ਖੋਟਾ ਹੱਥ ਆਉਂਦਾ ਹੋਵੇ ਤੇ ਜਾਣ ਨਹੀਂ ਦੇਣਾ ਚਾਹੀਦਾ। ਪੈਸੇ ਦੀ ਅਹਿਮੀਅਤ ਜ਼ਰੂਰ ਹੈ, ਪਰ ਬੰਦੇ ਨੂੰ ਇਹਦੇ ਲਈ ਅਨਿਆ ਨਹੀਂ ਹੋ ਜਾਣਾ ਚਾਹੀਦਾ। ਕਿਸੇ ਨਾਲ ਧੱਕਾ ਜ਼ੋਰੀ, ਹੱਕ ਤਲਫੀ ਜਾਂ ਧੋਖਾ ਕਰਨਾ ਬੁਰੀ ਗੱਲ ਹੈ, ਕਰੀਮਦਾਦ ਆਖਿਆ। ਪਰ ਪੈਸਾ ਆਪੂ ਹੁੰਦਾ ਹੋਵੇ ਤੇ ਆਉਣ ਦੇਣਾ ਚਾਹੀਦਾ ਹੈ। ਕਰੀਮਦਾਦ ਸਾਹਿਬ, ਤੁਸੀਂ ਪੈਸੇ ਨੂੰ ਕੁਝ ਬਹੁਤੀ ਅਹਿਮੀਅਤ ਨਹੀਂ ਦਿੰਦੇ? ਆਹੋ, ਕਰੀਮਦਾਦ ਆਖਿਆ, ਮੈਂ ਬੜਾ ਔਖਾ ਵੇਲਾ ਵੇਖਿਆ ਹੈ। ਮੇਰਾ ਪਿਓ ਬੜਾ ਖਰਚੀਲਾ ਬੰਦਾ ਸੀ। ਉਹ ਮੋਇਆ ਤੇ ਪਤਾ ਲੱਗਾ ਭੋਏ ਗਾਣੇ ਪਈ ਹੋਈ ਏ ਤੇ ਘਰ ਦੀਆਂ ਟੂੰਬਾਂ ਵੀ ਵਿਕ ਗਈਆਂ ਹੋਈਆਂ ਨੇ। ਫੇਰ ਇੱਕ ਵਕਤ ਅਜਿਹਾ ਆ ਗਿਆ ਭਈ 2 ਵਕਤ ਦੀ ਰੋਟੀ ਵੀ ਨਾ ਲੱਭਦੀ। ਮੈਂ ਹੱਟੀ ਪਾਈ ਹੋਈ ਸੀ, ਉਹਦੇ ਵਿੱਚ ਰਸਦ ਪਾਉਣ ਨੂੰ ਵੀ ਪੈਸਾ ਨਹੀਂ ਸੀ, ਨਾ ਕੋਈ ਉਧਾਰ ਦਿੰਦਾ। ਅਖੀਰ ਮੈਂ ਘਰੋਂ ਨਿਕਲ ਗਿਆ। ਸੋਚਿਆ ਭਈ ਕਿਧਰੇ ਡੁੱਬ ਮਰਾਂ ਜਾਂ ਕਿਧਰੇ ਦੁਰਾਡੇ ਜਾ ਕੇ ਮਿਹਨਤ ਮਜ਼ਦੂਰੀ ਕਰਾਂ, ਜਿੱਥੇ ਜਾਣ ਪਹਿਚਾਣ ਵਾਲਾ ਵੇਖਦਾ ਨਾ ਹੋਵੇ। ਮੈਂ ਬੇਟਿਕਟਿਆਂ ਸਫ਼ਰ ਕੀਤਾ। ਟੀਟੀ ਆਉਂਦਾ ਤੇ ਇੱਧਰ ਉੱਧਰ ਹੋ ਜਾਂਦਾ। ਜਾਣਾ ਮੈਂ ਲਾਹੌਰ ਸੀ, ਪਰ ਸ਼ਾਹਦਰੇ ਹੀ ਉਤਰ ਗਿਆ ਤਾਂ ਜੇ ਸਟੇਸ਼ਨ ਉੱਤੇ ਕਿਧਰੇ ਫੜਿਆ ਨਾ ਜਾਵਾਂ। ਉੱਥੋਂ ਪੈਦਲ ਟੁਰਦਾ ਸੁਲਤਾਨ ਦੀ ਸਰਾਏ ਅਪੜਿਆ। ਰਾਤ ਭੁੱਖਿਆਂ ਬਾਣਿਆਂ ਕੱਢੀ। ਵੱਡੇ ਵੇਲੇ ਉੱਠ ਕੇ ਬੱਸਾਂ ਦੇ ਅੱਡੇ ਉੱਤੇ ਚਲਾ ਗਿਆ ਤੇ ਲੋਕਾਂ ਦਾ ਸਮਾਨ ਚੁੱਕ ਕੇ ਬੱਸ ਵਿੱਚ ਰੱਖਦਾ ਜਾਂ ਲਾ ਕੇ ਟਾਂਗੇ ਵਿੱਚ। 4-8 ਆਨੇ ਲੱਭ ਜਾਂਦੇ। ਸਸਤੀ ਤੋਂ ਸਸਤੀ ਥਾਂ ਤੋਂ ਰੋਟੀ ਖਾਂਦਾ, ਕਦੀ ਪਕੌੜਿਆਂ ਨਾਲ, ਕਦੀ ਦਾਲ ਚਟਣੀ ਨਾਲ। ਰਾਤ ਨੂੰ ਫੁੱਟਪਾਥ ਉੱਤੇ ਜਾਂ ਕਿਸੇ ਪਾਰਕ ਵਿੱਚ ਸੌਂ ਰਹਿੰਦਾ। ਇੱਕ ਦਿਨ ਇੱਕ ਕੱਪੜੇ ਦਾ ਵਪਾਰੀ ਬੱਸ ਤੋਂ ਉਤਰਿਆ। ਉਹਨੇ ਮੇਰੇ ਸਿਰ ਉੱਤੇ ਕੱਪੜਿਆਂ ਦੀ ਵੱਡੀ ਸਾਰੀ ਗੱਡੜੀ ਰਖਵਾਈ ਤੇ ਆਖਿਆ, ਮੇਰੇ ਪਿੱਛੇ ਪਿੱਛੇ ਲਗਾ। ਅੱਗੇ ਬਾਜ਼ਾਰ ਸੀ ਤੇ ਬੜਾ ਰਸ਼। ਉਹਨੇ ਸੜਕ ਪਾਰ ਕਰ ਲਈ ਤੇ ਸਾਡੇ ਵਿਚਕਾਰ ਬੱਸਾਂ ਆ ਗਈਆਂ। ਮੇਰੇ ਦਿਲ ਵਿੱਚ ਬੇਈਮਾਨੀ ਆ ਗਈ। ਮੈਂ ਤ੍ਰਿਖੀ ਪੈਰੀ ਦੂਜੇ ਪਾਸੇ ਟੁਰ ਪਿਆ ਤੇ ਇੱਕ ਗਲੀ ਵਿੱਚ ਵੜ ਗਿਆ। ਫੇਰ ਦੂਜੀ ਤੇ ਫੇਰ ਤੀਜੀ ਗਲੀ ਵਿੱਚ ਤੇ ਅਖੀਰ ਮੈਂ ਸਟੇਸ਼ਨ ਤੇ ਅਪੜ ਗਿਆ। ਆਪਣੇ ਸ਼ਹਿਰ ਜਾਣ ਵਾਲੀ ਗੱਡੀ ਤਿਆਰ ਖਲੋਤੀ ਸੀ। ਮੈਂ ਕੱਪੜੇ ਦੀ ਗੱਡੜੀ ਉਹਦੇ ਵਿੱਚ ਰੱਖੀ ਤੇ ਘਰ ਆ ਗਿਆ।
ਗੱਡੀ ਖੋਲ੍ਹੀ ਤੇ ਪਤਾ ਲੱਗਾ ਰੇਸ਼ਮੀ ਕੱਪੜਿਆਂ ਦੇ ਥਾਨ ਨੇ। ਬਾਜ਼ਾਰ ਜਾ ਕੇ ਵੇਚੇ 200 ਰੁਪਇਆ ਲੱਭਾ। ਉਸ 200 ਨਾਲ ਮੈਂ ਹੱਟੀ ਵਿੱਚ ਰਸਦ ਪਾਈ ਤੇ ਮੇਰੇ ਦਿਨ ਫਿਰ ਗਏ। ਖੁਦਾ ਦਾ ਖੌਫ ਨਾ ਆਇਆ? ਖਾਲਿਦ ਪੁੱਛਿਆ। ਆਇਆ, ਪਰ ਮੈਂ ਆਖਿਆ ਅੱਲਾ ਮੀਆਂ ਮਜਬੂਰੀ ਏ, ਉਧਾਰ ਹੀ ਸਮਝ। ਮੈਂ ਬਾਅਦ ਵਿੱਚ ਉਹਦੇ ਨਾਂ ਉੱਤੇ ਕਈ 200 ਖਰਚੇ ਨੇ। ਗੁਨਾਹ ਤੇ ਜੁਰਮ ਦਾ ਭਾਰ ਇਸ ਤਰ੍ਹਾਂ ਤੇ ਸਿਰੋਂ ਨਹੀਂ ਲਾਂਦਾ। ਰੱਬ ਕੋਲੋਂ ਮੰਗਣਾ ਚਾਹੀਦਾ ਏ। ਕਿਸੇ ਬੰਦੇ ਕੋਲੋਂ ਖੋਹਣਾ ਜਾਂ ਚੁਰਾਣਾ ਤੇ ਬਹੁਤ ਵੱਡਾ ਗੁਨਾਹ ਏ। ਮੈਂ ਸਮਝਣਾ ਭਈ ਅੱਲਾ ਮੈਨੂੰ ਮਾफ़ ਕਰ ਦਿੱਤਾ, ਕਿਉਂ ਜੇ ਉਹਨੇ ਮੇਰੇ ਕਾਰੋਬਾਰ ਵਿੱਚ ਬਰਕਤ ਪਾਈ। ਕਈ ਸਾਲ ਹੱਟੀ ਕੀਤੀ, ਪੈਸੇ ਜੋੜੇ ਤੇ ਫਿਰ ਠੇਕੇਦਾਰੀ ਸ਼ੁਰੂ ਕਰ ਦਿੱਤੀ। ਹੁਣ ਅੱਲਾ ਦੀ ਖੈਰ ਏ। ਮੈਂ ਨੱਕ ਦੀ ਸੇਧ ਟੁਰਨਾ ਚਾਹੁੰਦਾ, ਭਾਵੇਂ ਅੱਗੋਂ ਖੂਹ ਹੋਵੇ। ਆਹੋ, ਅੱਗੇ ਖੂਹ ਵਿੱਚ ਜਾ ਪਿਆ ਸੈਂ ਨਾ, ਅਨਵਰ ਆਖਿਆ। ਪੁਲਿਸ ਪੜ੍ਹ ਕੇ ਫੈਂਟੀ ਲਾਈ। ਕੀ ਕਸੂਰ ਸੀ ਤੇਰਾ? ਕਿਸੇ ਪੁੱਜਦੇ ਘਰ ਦਾ ਹੁੰਦੋਂ ਤੇ ਇਸ ਤਰ੍ਹਾਂ ਕਰਦੇ? ਤੇ ਤੇਰੇ ਉਹ ਮਲਕ ਵਕੀਲ ਸਾਹਿਬ ਇੰਜ ਧੁਤਕਾਰਦੇ? ਪਰ ਤੈਨੂੰ ਇਹ ਗੱਲਾਂ ਦੱਸਿਆਂ ਸਮਝ ਨਹੀਂ ਆਉਣ ਲੱਗੀ ਜਦੋਂ ਤੀਕ ਤੂੰ ਕੋਈ ਵੱਡੀ ਠੋਕਰ ਨਾ ਖਾਧੀ। ਪਰ ਪਤਾ ਨਹੀਂ ਉਦੋਂ ਵੇਲਾ ਲੰਘ ਨਾ ਗਿਆ ਹੋਵੇ। ਪਰਵਾਹ ਨਹੀਂ, ਖਾਲਿਦ ਆਖਿਆ। ਮੈਂ ਤੰਗੀ ਵੇਖੀ ਹੋਈ ਏ, ਭੁਗਤ ਸਕਣਾ। ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ, ਪਰ ਮੈਨੂੰ ਪੈਸੇ ਦਾ ਲਾਲਚ ਨਹੀਂ। ਇੱਜ਼ਤ ਵੀ ਉਹਦੀ ਹੁੰਦੀ ਏ ਜਿਹਦੇ ਕੋਲ 4 ਪੈਸੇ ਹੋਣ, ਕਰੀਮਦਾਦ ਆਖਿਆ। ਤੁਸੀਂ ਕੀ ਚਾਹੁੰਦੇ ਹੋ? ਮੈਂ ਝੂਠੇ ਮੁਕੱਦਮੇ ਲਾਵਾਂ, ਚੋਰਾਂ, ਡਾਕੂਆਂ, ਰੱਸਾਗੀਰਾਂ ਤੇ ਜ਼ਾਲਮਾਂ ਦੀਆਂ ਜ਼ਮਾਨਤਾਂ ਕਰਾਵਾਂ, ਰੱਬ ਨਾਲ ਉਧਾਰ ਕਰਾਂ? ਨਹੀਂ, ਉਹ ਤੇ ਬਹੁ ਮਜਬੂਰੀ ਵਿੱਚ ਕਰੀਦਾ ਏ। ਤੈਨੂੰ ਆਪਣੀ ਮਸੇਰ ਨਾਲ ਵਿਆਹ ਕਰ ਲੈਣਾ ਚਾਹੀਦਾ ਏ। ਬਸ ਕੁੜੀ ਨੇਕ ਹੋਣੀ ਚਾਹੀਦੀ ਏ, ਅਨਵਰ ਆਖਿਆ। ਨੇਕ ਤੇ ਬੜੀ ਏ, ਸਗੋਂ ਲੋੜ ਨਾਲੋਂ ਵੀ ਬਹੁਤੀ, ਉਹਨੇ ਆਖਿਆ। ਫੇਰ ਆਪਾਂ ਕੋਲ ਪਿੰਡ ਜਾ ਕੇ ਕੱਲ ਮੁਕਾ, ਮੰਗਣੀ ਸ਼ੰਗਣੀ ਹੋ ਜਾਏ, ਵਿਆਹ ਜਦੋਂ ਦਿਲ ਹੋਇਆ ਕਰ ਲੈਵੀਂ, ਅਨਵਰ ਆਖਿਆ। ਤੇਰਾ ਆਪਣਾ ਕੀ ਇਰਾਦਾ ਹੈ? ਮੈਂ ਵੀ ਕਰ ਲਵਾਂਗਾ, ਪਰ ਤੇਰਾ ਤੇ ਹੋ ਜਾਏ। ਕੋਈ ਪਸੰਦ ਕੀਤੀ ਹੋਈ ਆ? ਆਹੋ, ਅਨਵਰ ਆਖਿਆ, ਪਰ ਪਹਿਲੋਂ ਤੇਰਾ ਹੋ ਜਾਏ ਫੇਰ ਦੱਸਾਂਗਾ। ਏਡੀ ਕਿਹੜੀ ਲੁਕਾਉਣ ਵਾਲੀ ਗੱਲ ਹੈ? ਲੁਕਾਉਣ ਵਾਲੀ ਹੀ ਹੈ। ਚੰਗਾ, ਤੇਰੀ ਮਰਜ਼ੀ। ਅਗਲੇ ਦਿਨ ਉਹਨੇ ਜੀਰੂ ਨੂੰ ਆਪਾ ਵੱਲ ਰੁਕਾ ਦੇ ਕੇ ਟੋਰ ਦਿੱਤਾ ਭਈ ਜਿਵੇਂ ਉਹਨਾਂ ਦੀ ਮਰਜ਼ੀ ਹੈ ਉਹ ਕਰ ਲੈਣ। ਫਰਾ ਦਾ ਖਤ ਆਇਆ। ਉਹਨੇ ਲਿਖਿਆ ਸੀ, ਉਹ ਪੜ੍ਹੀ ਲਿਖੀ, ਬਾਲਗ ਤੇ ਆਪਣੇ ਮੂੰਹ ਸਿਰ ਵਾਲੀ ਏ। ਉਹਦਾ ਰਾਹ ਕੋਈ ਨਹੀਂ ਡੱਕ ਸਕਦਾ। ਉਹ ਫਿਕਰ ਨਾ ਕਰੇ, ਉਹ ਜਦੋਂ ਤੇ ਜਿੱਥੇ ਆਖੇਗਾ ਉਹਦੇ ਨਾਲ ਕੋਰਟ ਮੈਰਿਜ ਲਈ ਅੱਪੜ ਜਾਏਗੀ। ਪਰ ਉਹਨੇ ਉਹਨੂੰ ਮਨਾ ਕਰ ਦਿੱਤਾ। ਉਹ ਅੱਗੇ ਇੱਕ ਵਾਰੀ ਇੱਕ ਮੁਕੱਦਮਾ ਭੁਗਤ ਚੁੱਕਿਆ ਸੀ। ਸ਼ਹਿਰ ਤੇ ਪਿੰਡਾਂ ਵਿੱਚ ਉਹਦੀ ਬੜੀ ਇੱਜ਼ਤ ਸੀ। ਉਹ ਸਿੱਧੇ ਰਾਹ ਤੇ ਟੁਰਨਾ ਚਾਹੁੰਦਾ ਸੀ। ਕੋਈ ਉਂਗਲੀ ਨਾ ਚੁੱਕੇ, ਝਾਗੀ ਨਾ ਕਰੇ, ਕੋਈ ਦਾਗ ਨਾ ਲੱਗੇ। ਉਹਨੂੰ ਉਹਨਾਂ ਗੱਲਾਂ ਦਾ ਬੜਾ ਖਿਆਲ ਰਹਿੰਦਾ। ਇਹਦੇ ਲਈ ਉਹ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ ਸੀ। ਇਹ ਤਾਂ ਸਿਰਫ ਮੁਹੱਬਤ ਤੇ ਜਜ਼ਬਿਆਂ ਦੀ ਕੁਰਬਾਨੀ ਸੀ। ਉਹਨੇ ਇਹ ਵੀ ਦੱਸ ਦਿੱਤਾ ਭਈ ਆਪਾਂ ਜ਼ੀਨਤ ਨਾਲ ਉਹਦੇ ਰਿਸ਼ਤੇ ਦੀ ਗੱਲ ਪੱਕੀ ਕਰ ਆਈਏ ਤੇ ਹੁਣ ਉਹ ਇੱਕ ਮਾਸੂਮ ਤੇ ਸਾਦਾ ਕੁੜੀ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਇਸ ਲਈ ਉਹਦੇ ਇਸ ਖਤ ਨੂੰ ਉਹਦਾ ਅਖੀਰਲਾ ਖਤ ਸਮਝਿਆ ਜਾਵੇ ਤੇ ਉਹ ਵੀ ਸਬਰ ਸ਼ੁਕਰ ਕਰਕੇ ਇਹ ਸਦਮਾ ਝੱਲ ਲਵੇ ਤੇ ਜਿੱਥੇ ਮਾਂ ਪਿਓ ਆਖਣ ਵਿਆਹ ਕਰ ਲਵੇ। ਫਰਾ ਨੂੰ ਇਹ ਖਤ ਲਿਖਦੇ ਹੋਇਆਂ ਉਹਦੇ ਹੱਥ ਕੰਬ ਰਹੇ ਸਨ, ਪਰ ਹਕੀਕਤ ਪਸੰਦੀ ਦਾ ਇਹ ਤਕਾਜ਼ਾ ਸੀ। ਉਹਨੇ ਲਿਖ ਦਿੱਤਾ। ਫਰਾ ਦਾ ਬੜਾ ਜਜ਼ਬਾਤੀ ਜਿਹਾ ਜਵਾਬ ਆਇਆ। ਉਹਨੇ ਦੂਜੀ ਥਾਈ ਫੇਰ ਇਨਕਾਰ ਕਰ ਦਿੱਤਾ ਸੀ ਤੇ ਉਹਨੂੰ ਤਾਨਾ ਦਿੱਤਾ ਸੀ। ਉਹ ਮਰਦ ਹੋ ਕੇ ਸਾਰੇ ਕੌਲ ਕੁਰਾਰ ਭੁੱਲ ਗਿਆ ਸੀ ਤੇ ਪਿਆਰ ਸੰਬੰਧ ਤਰੋੜਨ ਵਿੱਚ ਪਹਿਲ ਤੇ ਛੇਤੀ ਕੀਤੀ ਸੀ, ਪਰ ਉਹ ਆਪਣਾ ਵਾਅਦਾ ਨਹੀਂ ਭੁੱਲ ਸਕਦੀ। ਉਹਨੇ ਲਿਖਿਆ ਸੀ ਵੀ ਮੈਂ ਕਮਜ਼ੋਰ ਤੇ ਔਰਤ ਹੋ ਕੇ ਹਾਲਾਤ ਦਾ ਮੁਕਾਬਲਾ ਕਰਦੀ ਰਹੀ ਤੇ ਹਮੇਸ਼ਾ ਕਾਇਮ ਰਵਾਂਗੀ। ਜੇ ਮੇਰਾ ਉਹਦੇ ਨਾਲ ਮਿਲਾਪ ਨਹੀਂ ਹੋਇਆ ਜਿਹਨੂੰ ਮੈਂ ਪਸੰਦ ਕਰਦੀ ਸਾਂ ਤੇ ਹੋਰ ਕਿਸੇ ਨਾਲ ਵੀ ਨਹੀਂ ਹੋ ਸਕਦਾ। ਮੈਂ ਹੀਰਾਂ ਸੋਹਣੀਆਂ ਦੇ ਜ਼ਮਾਨੇ ਦੀ ਕੁੜੀ ਨਹੀਂ ਭਈ ਮੇਰਾ ਧੱਕੋ ਜ਼ੋਰੀ ਨਿਕਾਹ ਕਰਕੇ ਕਿਸੇ ਖੇੜੇ ਜਾਂ ਕੁਮਾਰ ਨਾਲ ਟੋਰ ਦੇਣ ਤੇ ਮੈਨੂੰ ਮੋਹਰਾ ਖਾਣਾ ਜਾਂ ਡੁੱਬ ਕੇ ਮਰਨਾ ਪੈ ਜਾਵੇ। ਪਰ ਮੇਰਾ ਵੀ ਇਹ ਆਖਰੀ ਖਤ ਸਮਝਣਾ। ਹੁਣ ਮੇਰਾ ਤੁਹਾਡੇ ਉੱਤੇ ਕੋਈ ਹੱਕ ਨਹੀਂ ਰਿਹਾ। ਉਹਨੂੰ ਪਤਾ ਸੀ ਇਹੋ ਜਿਹੇ ਮੌਕੇ ਉੱਤੇ ਕੁੜੀਆਂ ਮੁੰਡੇ ਇਸ ਤਰ੍ਹਾਂ ਦੇ ਜਜ਼ਬਾਤੀ ਦਾਅਵੇ ਕਰਦੇ ਨੇ। ਫੇਰ ਵੇਲਾ ਗੁਜ਼ਰਨ ਨਾਲ ਸਭ ਕੁਝ ਭੁੱਲ ਭੁਲਾ ਜਾਂਦੇ ਨੇ। ਸਗੋਂ ਮੁੰਡੇ ਫੇਰ ਵੀ ਸਾਬਕਾ ਮਹਿਬੂਬਾ ਨੂੰ ਮਿੱਠੀਆਂ ਤੇ ਹਰੀਸ ਨਜ਼ਰਾਂ ਨਾਲ ਤੱਕਦੇ ਨੇ। ਪਰ ਵਿਆਹ ਪਿੱਛੋਂ ਕੁੜੀਆਂ ਸਾਬਕਾ ਮਹਿਬੂਬ ਨੂੰ ਇੰਜ ਮਿਲਦੀਆਂ ਨੇ ਜਿਵੇਂ ਜਾਣੂ ਵਾਕਫ ਹੀ ਨਾ ਹੋਣ। ਸੈਯਦ ਵਾਰਿਸ ਸ਼ਾਹ ਇਵੇਂ ਤੇ ਨਹੀਂ ਆ ਗਏ। ਵਾਰਿਸ ਰਨ ਫਕੀਰ ਤਲਵਾਰ ਘੋੜਾ ਚਾਰੇ ਥੋ ਕੇ ਕਿਸੇ ਦੇ ਯਾਰ ਨਾਈ। ਪਿੰਡੋਂ ਇਤਲਾਹ ਆਈ ਆਪਾ ਉਹਦੇ ਵਿਆਹ ਦੀਆਂ ਤਿਆਰੀਆਂ ਕਰਦੀ ਪਈ ਏ।
ਭਾ ਬਾਸੂ ਉਹਦੇ ਨਾਲੋਂ ਵੀ ਬਹੁਤਾ ਕਾਲਾ ਸੀ ਤੇ ਉਹਨਾਂ ਦੋਵਾਂ ਜੀਆਂ ਨੂੰ ਅੰਨੂ ਦੀ ਇਮਦਾਦ ਤੇ ਫਿੱਲੀ ਸੀ, ਜਿਹੜਾ ਆਖਦਾ ਤੇਰਾ ਵਿਆਹ ਹੋਵੇਗਾ ਤੇ ਮੈਂ ਕਰਾਵਾਂਗਾ। ਪਰ ਉਹ ਦਿਲ ਦੀ ਗੱਲ ਕਿਸੇ ਨੂੰ ਨਾ ਦੱਸਦਾ। ਲੱਗਦਾ ਸੀ ਜਿਵੇਂ ਇਹ ਵੀ ਵਪਾਰ ਕਾਰੋਬਾਰ ਦਾ ਕੋਈ ਰਾਜ਼ ਹੋਵੇ। ਲੱਗਦਾ ਸੀ ਕੋਈ ਖਾਸ ਗੱਲ ਹੈ, ਨਹੀਂ ਤੇ ਲੁਕਾਉਣ ਦਾ ਕੀ ਮਤਲਬ। ਵਿਆਹ ਦਾ ਨਾਂ ਸੁਣ ਕੇ ਕੁੜੀਆਂ ਭਾਵੇਂ ਕਿੰਨੀਆਂ ਖੁਸ਼ ਤੇ ਰਾਜ਼ੀ ਹੋਣ, ਪਰ ਮਾਪਿਆਂ ਦਾ ਘਰ ਛੱਡਣ ਦੇ ਖਿਆਲ ਨਾਲ ਉਦਾਸ ਹੋ ਜਾਂਦੀਆਂ ਨੇ, ਸਗੋਂ ਰੋਣ ਲੱਗ ਪੈਂਦੀਆਂ ਨੇ। ਅੱਲਾ ਨੇ ਔਰਤ ਦੇ ਅੰਦਰ ਰੋਣ ਵਾਲਾ ਜਿਹੜਾ ਸ਼ੌਕ ਅਬਜ਼ਰਵਰ ਲਾਇਆ ਹੋਇਆ ਹੈ, ਉਹਦੇ ਉੱਤੇ ਉਹਨੂੰ ਰੀਸ ਆਉਣ ਲੱਗ ਪਈ। ਉਹਦਾ ਜੀ ਕਰਦਾ ਵਿਆਹ ਦਾ ਨਾਂ ਸੁਣ ਕੇ ਉੱਚੀ ਉੱਚੀ ਢਾਈ ਮਾਰੇ। ਮਾੜਿਆਂ ਦੇ ਸੁਪਨੇ ਸੱਚੇ ਕਿਉਂ ਨਹੀਂ ਹੁੰਦੇ। ਮਲਕ 10 ਜਮਾਤਾਂ ਫੇਲ ਵਾਰਸ ਉੱਤੇ ਮਿਹਰਬਾਨ ਹੋ ਸਕਦੇ ਸਨ, ਕਿਉਂ ਜੀ ਉਹ ਹਸੀਅਤ ਵਾਲਾ ਸੀ। ਉਹਦੀ ਵੀ ਕੋਈ ਹਸੀਅਤ ਹੁੰਦੀ, ਜਾਗੀਰ ਹੁੰਦੀ, ਦੌਲਤਮੰਦ ਹੁੰਦਾ ਜਾਂ ਵੱਡੇ ਅਹੁਦੇ ਉੱਤੇ, ਤੇ ਉਹਦੀ ਜ਼ਾਤ ਬਰਾਦਰੀ ਦਾ ਵਿਤਕਰਾ ਕਦੀ ਨਾ ਕਰਦੇ। ਸੱਚ ਹੀ ਆਖਦੇ ਨੇ, ਮਾਇਆ ਨੂੰ ਮਾਇਆ ਮਿਲੇ ਕਰ ਕਰ ਲੰਮੇ ਹੱਥ। ਮੈਂ ਮਿਹਨਤ ਕਰਾਂਗਾ ਤੇ ਇੱਕ ਦਿਨ ਮੇਰੇ ਕੋਲ ਵੀ ਬਹੁਤ ਕੁਝ ਹੋਵੇਗਾ, ਪਰ ਅਫਸੋਸ ਵੇਲਾ ਲੰਘ ਗਿਆ ਹੋਵੇਗਾ। ਉਦੋਂ ਖੁਰੇ ਉਹ ਕਿੱਥੇ ਤੇ ਕਿਸ ਹਾਲ ਵਿੱਚ ਹੋਵੇਗੀ ਤੇ ਕਿੱਦੇ ਬਾਲਾਂ ਦੀ ਦਾਦੀ ਜਾਂ ਨਾਨੀ ਬਣ ਗਈ ਹੋਵੇਗੀ। ਹਾਏ ਓ ਮੇਰੇ ਰੱਬਾ, ਕਦੀ ਜੋ ਇੱਕ ਵਾਰੀ ਉਹ ਲੱਭ ਜਾਂਦੀ, ਫੇਰ ਭਾਵੇਂ ਸਾਰੀ ਹਯਾਤੀ ਭੁੱਖਿਆਂ ਮਾਰਦਾ ਰਹਿੰਦਾ। ਉਹਨੇ ਹੌਕਾ ਭਰਿਆ ਤੇ ਸੋਚਿਆ, ਕਦੀ ਜੋ ਇੰਝ ਹੁੰਦਾ, ਕੋਈ ਮੇਰੀ ਜਿੰਦ ਗਹਿਣੇ ਰੱਖ ਕੇ ਮੇਰੀ ਭੜਕ ਵਿੱਚੋਂ ਕੁਝ ਐਡਵਾਂਸ ਲੈ ਦਿੰਦਾ। ਪਰ ਕੌਣ ਤੇ ਕਿਉਂ? ਹਰ ਕਿਸੇ ਨੂੰ ਆਪਣੀ ਪਈ ਹੋਈ ਏ, ਨਾਲੇ ਭੜਕ ਦਾ ਕੀ ਵਿਸਾ, ਅਖੇ ਨਹੀਂ ਭਰਵਾਸਾ ਦਮ ਦਾ। ਕੁਝ ਚਿਰ ਉਹ ਬੇਦਿਮਾਗ ਹੋ ਕੇ ਬੈਠਾ ਰਿਹਾ। ਫੇਰ ਅਚਣਚੇਤ ਇਹ ਸੋਚ ਕੇ ਵੀ ਕੁਝ ਚਿਰ ਪਿੱਛੋਂ ਇਸ ਭਾਂ ਕਰਦੇ ਮਕਾਨ ਵਿੱਚ ਇੱਕ ਔਰਤ ਟੁਰਦੀ ਫਿਰਦੀ ਤੇ ਕੰਮ ਕਾਜ ਕਰਦੀ ਹੋਵੇਗੀ। ਉਹਦਾ ਘਰ ਵਸ ਜਾਏਗਾ, ਇਕਲਾਪਾ ਮੁੱਕ ਜਾਏਗਾ ਤੇ ਇੱਕ ਖਿਦਮਤ ਤੇ ਮੁਹੱਬਤ ਕਰਨ ਵਾਲੀ, ਰੁੱਸਣ ਮਨਾਉਣ ਵਾਲੀ ਬੀਵੀ ਉਡੀਕਦੀ ਹੋਵੇਗੀ। ਉਹਨੂੰ ਕੁਝ ਚੰਗਾ ਲੱਗਾ। ਫਿਰ ਉਹਦੇ ਪਿੰਡੇ ਦੀ ਕੁਰਬਤ ਦਾ ਤਸੱਵਰ ਕਰਕੇ ਉਹਦੇ ਅੰਦਰ ਗਰਮੈਸ਼ ਜੀ ਆ ਗਈ। ਜਿਸ ਬੰਦੇ ਕਦੀ ਕੋਈ ਮੇਵਾ ਨਾ ਚੱਖਿਆ ਹੋਵੇ, ਉਹਦੇ ਲਈ ਮਾਮੂਲੀ ਮੇਵਾ ਵੀ ਆਪਣੀ ਖਾਸ ਤੇ ਉਚੇਚੀ ਅਹਿਮੀਅਤ ਰੱਖਦਾ ਹੈ। ਉਹ ਭੁੱਲ ਗਿਆ ਭਈ ਘਰ ਵਿੱਚ ਟੁਰਦੀ ਫਿਰਦੀ ਕੰਮ ਕਰਦੀ ਤੇ ਉਹਦੇ ਨਾਲ ਬਿਸਤਰ ਵਿੱਚ ਸੁੱਤੀ ਹੋਈ ਜ਼ਨਾਨੀ ਦੀ ਕੀ ਸ਼ਕਲ ਤੇ ਨਾ ਹੋਵੇਗਾ। ਸਿਰਫ ਉਹਦਾ ਔਰਤ ਹੋਣ ਦਾ ਚੇਤਾ ਰਹਿ ਗਿਆ। ਇੱਕ ਕੋਮਲਤਾ ਤੇ ਲਤਾਫਤ ਦਾ ਅਹਿਸਾਸ, ਜਿਸਮਾਂ ਦਾ ਮਿਲਾਪ ਨਸਲ ਕਸ਼ੀ ਤੇ ਜਬਿਲਤ ਦਾ ਤਕਾਜ਼ਾ ਹੈ, ਰੂਹਾਂ ਦਾ ਮਿਲਾਪ ਤੇ ਉਹਦੇ ਬਾਅਦ ਦੀ ਬਾਰੀਕੀ ਜਾਂ ਖੁਸ਼ ਜ਼ੌਕੀ ਹੈ। ਉਹਨੇ ਸੋਚਿਆ ਤੇ ਨਵੀਂ ਸਰਜ਼ਮੀਨ ਦੀ ਸਿਆਹਤ ਦੇ ਸੁਪਨੇ ਵੇਖਦਾ ਮਿੱਠੀ ਨੀਂਦਰੇ ਸੌਂ ਗਿਆ।